ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਜੀ ਫਰੀਮਾਰਟ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਸਿੱਧੂ ਜੀ ਫਰੈਜ਼ਨੋ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਦਿਲਪ੍ਰੀਤ, ਥੈਂਕ ਯੂ ਵੈਰੀ ਮਚ ਜੀ। ਕੁਛ ਨਿਗਾਹ ਮਾਰਦੇ ਹਾਂ ਜੋ ਕੁਛ ਜਿਹੜਾ ਆਲੇ ਦੁਆਲੇ ਦੇ ਉੱਤੇ ਜਿਹੜਾ ਜੀ ਉਹ ਵਾਪਰ ਰਿਹਾ ਜੀ ਪੰਜਾਬ ਦੇ ਵਿੱਚ ਜਾਂ ਫਿਰ ਮੁਲਕ ਦੇ ਵਿੱਚ। ਐਕਚੁਅਲੀ ਇੱਕ ਜਿਹੜਾ ਸਬਜੈਕਟ ਹਮੇਸ਼ਾ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ ਰਿਹਾ ਹੈ। ਵੱਖਰੀ ਗੱਲ ਹੈ ਕਿ ਉਹਦਾ ਕੀਤਾ ਕੁਛ ਨਹੀਂ ਜਿਹੜਾ ਜੀ ਜਾਂਦਾ, ਇਹਦੇ ਉੱਤੇ ਗੱਲਬਾਤ ਹੁੰਦੀ ਹੈ ਤੇ ਫਿਰ ਸਾਰਾ ਕੁਛ ਪਰਨਾਲਾ ਜਿਹੜਾ ਉਹ ਉੱਥੇ ਦਾ ਉੱਥੇ ਹੀ ਰਹਿੰਦਾ। ਪੰਜਾਬ ਪੁਲਿਸ ਨੇ ਜਿਹੜੀ ਹਾਕਮ ਪਾਰਟੀ ਹੈ ਉਹਦੇ ਆਗੂਆਂ ਜਾਂ ਧਾਰਮਿਕ ਆਗੂਆਂ ਦੇ ਵੱਲੋਂ ਜਿਹੜੀ ਫੈਸ਼ਨ ਦੇ ਵਜੋਂ ਰੱਖੀ ਸੁਰੱਖਿਆ ਛਤਰੀ ਆ ਉਹਨੂੰ ਘਟਾਉਣ ਦੇ ਵਾਸਤੇ ਇੱਕ ਵਾਰੀ ਫੇਰ ਜਿਹੜੀ ਆ ਉਹ ਸਮੀਖਿਆ ਸ਼ੁਰੂ ਕੀਤੀ ਆ। ਜਿਹੜੇ DGP ਸੁਰੱਖਿਆ ਨੇ ਉਹਦੇ ਸਾਰੇ ਡਿਸਟ੍ਰਿਕਟ ਦੇ SSPs ਤੋਂ ਇਸ ਤਰ੍ਹਾਂ ਦੇ ਬੰਦਿਆਂ ਦੀਆਂ ਜਿਹੜੀਆਂ ਲਿਸਟਾਂ ਨੇ ਉਹ ਮੰਗੀਆਂ ਨੇ ਔਰ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਨਾਂ ਦੇ ਉੱਤੇ ਜਿਨ੍ਹਾਂ ਤਾਇਨਾਤ ਕੀਤੀ ਗਈ ਆ ਉਹ ਸਾਰੀ ਡਿਟੇਲ ਜਿਹੜੀ ਉਹ ਦਿੱਤੀ ਜਾਵੇ। ਇਸ ਵੇਲੇ ਕੋਈ 1000 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਡਿਸਟ੍ਰਿਕਟ ਪੁਲਿਸ ਦੇ ਮੁਖੀ ਜਾਂ ਫੀਲਡ ਦੇ ਵਿੱਚ ਜਿਹੜੇ ਤਾਇਨਾਤ ਜਿਹੜੇ ਹੋਰ ਅਫਸਰ ਨੇ ਉਹਨਾਂ ਤੋਂ ਆਪਣੇ ਪੱਧਰ ਦੇ ਉੱਤੇ ਹਾਕਮ ਪਾਰਟੀ ਜਾਂ ਅਕਾਲੀ ਦਲ ਦੇ ਆਗੂਆਂ ਦੇ ਨਾਲ ਜਿਹੜੀ ਆ ਜੀ ਇਹ ਲਾਏ ਹੋਏ ਨੇ। ਕਈ ਡਿਸਟ੍ਰਿਕਟ ਤਾਂ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਪ੍ਰੋਪਰਟੀ ਡੀਲਰ ਤੇ ਹੋਰ ਸ਼ੱਕੀ ਕਿਸਮ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਸੁਰੱਖਿਆ ਜਿਹੜੀ ਆ ਉਹ ਦਿੱਤੀ ਹੋਈ ਆ। ਜਿਹੜੀ ਇਹ ਸੂਚੀ ਮੰਗੀ ਗਈ ਆ ਉਹਦੇ ਵਿੱਚ ਇੱਕ ਤਾਂ ਡਿਟੇਲ ਮੰਗੀ ਗਈ ਆ, ਦੂਜਾ ਇਹ ਮੰਗਿਆ ਗਿਆ ਕਿ ਇਹਨਾਂ ਨੂੰ ਦਿੱਤੀ ਕਿਉਂ ਗਈ ਆ ਇਹ ਸਿਕਿਉਰਿਟੀ, ਇਹਦਾ ਕਾਰਨ ਜਿਹੜਾ ਜੀ ਉਹ ਦੱਸਿਆ ਜਾਵੇ। ਹੁਣ ਤੱਕ 250 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਪੁਲਿਸ ਦੀ ਡਿਊਟੀ ਦੇ ਉੱਤੇ ਵਾਪਸ ਬੁਲਾਇਆ ਜਿਹੜਾ ਜੀ ਉਹ ਜਾ ਚੁੱਕਿਆ ਹੈ। ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਜਦੋਂ ਅਹੁਦਾ ਸੰਭਾਲਿਆ ਸੀਗਾ 2.5 ਸਾਲ ਪਹਿਲਾਂ ਉਦੋਂ ਵੀ ਇਹ ਐਲਾਨ ਜਿਹੜਾ ਕੀਤਾ ਸੀਗਾ ਕਿ ਇਹ ਜਿਹੜੀ ਸਿਕਿਉਰਿਟੀ ਆ ਉਹ ਘਟਾਈ ਜਾਊਗੀ, ਜਿਨ੍ਹਾਂ ਨੇ ਫਾਲਤੂ ਲਈ ਹੋਈ ਆ ਉਹਨਾਂ ਤੋਂ ਵਾਪਸ ਜਿਹੜੀ ਆ ਉਹ ਲਈ ਜਾਊਗੀ। ਜਿਹੜੀਆਂ ਖੁਫੀਆ ਰਿਪੋਰਟਾਂ ਨੇ ਉਹਦੇ ਮੁਤਾਬਕ ਜਿਨ੍ਹਾਂ ਦੀ ਸਿਕਿਉਰਿਟੀ ਵਧਾਈ ਗਈ ਆ ਉਹਦੇ ਨਵਜੋਤ ਸਿੰਘ ਸਿੱਧੂ ਜਿਹੜਾ ਸ਼ਾਮਲ ਨੇ, ਜਿਨ੍ਹਾਂ ਨੂੰ Z+ ਸਿਕਿਉਰਿਟੀ ਆ ਦਿੱਤੀ ਗਈ ਆ। ਇੱਕ ਵਿਧਾਇਕ ਨੇ ਪਰਮਿੰਦਰ ਸਿੰਘ ਪਿੰਕੀ, ਉਹਨੂੰ ਵਾਧੂ ਸਿਕਿਉਰਿਟੀ ਜਿਹੜੀ ਦਿੱਤੀ ਗਈ ਆ। ਇੱਕ ਅਕਾਲੀ ਨੇਤਾ ਨੇ ਰਵਿੰਦਰ ਸਿੰਘ ਕਾਹਲੋਂ, ਉਹਨੂੰ Z ਸ਼੍ਰੇਣੀ ਦੀ ਜਿਹੜੀ ਸੁਰੱਖਿਆ ਉਹ ਦਿੱਤੀ ਗਈ ਆ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਖਤਰਾ ਦੱਸਿਆ ਗਿਆ, ਉਹਨੂੰ ਵੱਡੀ ਸੁਰੱਖਿਆ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਪੰਜਾਬ ਜਿਹੜਾ ਕਿ ਵਿੱਤ ਦੇ ਪੱਖੋਂ ਕੰਗਾਲੀ ਦੇ ਉੱਤੇ ਜਿਹੜਾ ਜੀ ਉਹ ਇਸ ਵੇਲੇ ਖੜਾ ਤੇ ਉਹ ਕਿਸੇ ਵੀ ਹਾਲਤ ਦੇ ਵਿੱਚ ਐਡੀ ਵੱਡੀ ਸਿਕਿਉਰਿਟੀ ਜਿਹੜੀ ਉਹ ਅਫੋਰਡ ਨਹੀਂ ਕਰਦਾ, ਫਿਰ ਵੀ ਲੋਕਾਂ ਨੂੰ ਜਿਹੜੀ ਹੈ ਜੀ ਇਹ ਸਿਕਿਉਰਿਟੀ ਦਿੱਤੀ ਗਈ ਆ। ਇਹ ਜਿਹੜੀ ਕਿਸੇ ਗਿਣਤੀ ਮਿਣਤੀ 'ਚ ਨਹੀਂ ਆਉਂਦੀ ਸਿਕਿਉਰਿਟੀ, ਜਿਹੜੇ ਲੋਕ ਲੈ ਜਾਂਦੇ ਆ ਇਹ ਜਾਂ ਦਿੱਤੀ ਹੋਈ ਆ। 80 ਕਰੋੜ ਰੁਪਈਏ ਦਾ ਇਹ ਬੋਝ ਜਿਹੜਾ ਉਹ ਹਰ ਸਾਲ ਦਾ ਲੋਕਾਂ ਦੇ ਉੱਤੇ ਅਸਲ ਦੇ ਵਿੱਚ ਪੈਂਦਾ ਜੀ। ਇਹ ਤੇ ਸਰਕਾਰ ਦੇ ਉੱਤੇ ਨਹੀਂ, ਲੋਕਾਂ ਦੇ ਉੱਤੇ ਜਿਹੜਾ ਪੈਂਦਾ, ਜਿਹੜੇ ਟੈਕਸ ਪੇਅਰ ਨੇ। ਪੰਜਾਬ ਪੁਲਿਸ ਦੇ ਵਿੱਚ ਕਈ ਅਧਿਕਾਰੀ ਏਦਾਂ ਦੇ ਨੇ ਜਿਨ੍ਹਾਂ ਦੇ ਕੋਲੇ 30 ਦੇ ਕਰੀਬ ਜਿਹੜੇ ਜੀ ਉਹ ਸਿਕਿਉਰਿਟੀ ਵਾਲੇ ਨੇ ਔਰ ਜਿਹੜੀ ਸੁਰੱਖਿਆ ਦੇ ਵਾਸਤੇ ਜਿਹੜੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਨੇ 10,000 ਦੇ ਕਰੀਬ ਹੈ। ਹੁਣ ਸਵਾਲ ਇਹ ਹੋਊਗਾ ਕਿ ਇੱਕ ਵਾਰੀ ਫੇਰ ਜਦੋਂ ਗੱਲ ਚੱਲੀ ਆ ਤਾਂ ਵੇਖਣਾ ਇਹ ਹੋਊਗਾ ਕਿ ਇਹਨਾਂ ਦੀ ਸਿਕਿਉਰਿਟੀ ਵਾਕਿਆ ਹੀ ਜਿਹੜੀ ਆ ਜੀ ਉਹ ਕੱਟੀ ਜਾਂਦੀ ਆ ਜਾਂ ਫਿਰ ਇਹ ਕਾਗਜ਼ੀ ਪੱਤਰੀ ਜਿਹੜਾ ਜੀ ਉਹ ਬਣ ਕੇ ਰਹਿ ਜਾਂਦੀ ਹੈ ਸਾਰੀ ਜਿਹੜੀ ਕਹਾਣੀ। ਇੱਕ ਰੈਪ ਗਾਇਕ ਨੇ ਯੋਯੋ ਹਨੀ ਸਿੰਘ, ਉਹਦੇ ਖਿਲਾਫ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਚਰਚਾ ਵਾਹਵਾ ਅਜੇ ਵੀ ਚੱਲੀ ਜਾਂਦਾ। ਇਹਦੇ ਗੀਤ ਜਿਹੜੇ ਨੇ ਉਹਦੇ ਵਿੱਚ ਕਈ ਕਿਸਮ ਦੀ ਅਸ਼ਲੀਲਤਾ ਜਿਹੜੀ ਜੀ ਉਹ ਹੈ। ਇਸ ਮਾਮਲੇ ਦੇ ਉੱਤੇ ਬੇਸ਼ੱਕ ਇੱਕ ਗੀਤ ਕਈ ਮਹੀਨੇ ਪਹਿਲਾਂ ਜਿਹੜਾ ਆਇਆ ਸੀ, ਉਸ ਮਾਮਲੇ ਨੂੰ ਲੈ ਕੇ ਇਸ ਵੇਲੇ ਸਰਗਰਮੀ ਜਿਹੜੀ ਜੀ ਉਹ ਵਾਹਵਾ ਦਿੰਦੀ ਆ ਔਰ ਇਹਦੇ ਉੱਤੇ ਕੇਸ ਜਿਹੜਾ ਜੀ ਉਹ ਛੇਤੀ ਦਰਜ ਹੋ ਸਕਦਾ। ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਹੋਰਾਂ ਨੇ ਜਿਹੜੀ ਵੂਮਨ ਕਮਿਸ਼ਨ ਹੈ ਉਹਦੀ ਚੇਅਰਪਰਸਨ ਜਿਹੜੀ ਮਨੀਸ਼ਾ ਗੁਲਾਟੀ ਆ ਉਹਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਉੱਤੇ
ਤੁਰੰਤ ਐਕਸ਼ਨ ਲੈਂਦੇ ਹੋਏ ਮੋਹਾਲੀ ਦੇ ਐਸਐਸਪੀ ਹਨੀ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਜਿਹੜਾ ਉਹ ਆਰਡਰ ਦੇ ਦਿੱਤੇ ਨੇ। ਐਸਐਸਪੀ ਜਿਹੜਾ ਹੈ ਜੀ ਮੋਹਾਲੀ ਦਾ, ਉਹਨੇ ਡੀਜੀਪੀ ਹੋਰਾਂ ਦੇ ਜਿਹੜਾ ਦੀ ਹੁਕਮ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਐਸਪੀਡੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਵਾਸਤੇ ਕਿਹਾ ਔਰ ਇਸੇ ਜਾਂਚ ਦੇ ਆਧਾਰ ਦੇ ਉੱਤੇ ਪੁਲਿਸ ਜਿਹੜੀ ਆ ਉਹ ਇਹ ਪੌਪ ਗਾਇਕ ਹਨੀ ਸਿੰਘ ਦੇ ਖਿਲਾਫ FIR ਜਿਹੜੀ ਆ ਉਹ ਦਰਜ ਕਰ ਸਕਦੀ ਆ। ਹਨੀ ਸਿੰਘ ਦਾ ਇੱਕ ਜਿਹੜਾ ਗੀਤ ਮੱਖਣਾ ਕੋਈ ਰਿਲੀਜ਼ ਹੋਇਆ ਸੀਗਾ, ਜਿਹਦੀ ਸ਼ਬਦਾਵਲੀ ਦੇ ਉੱਤੇ ਜਿਹੜਾ ਜੀ ਉਹ ਬੇਹੱਦ ਇਤਰਾਜ਼ ਹੈ ਕਈਆਂ ਨੂੰ ਔਰ ਇਹ ਔਰਤਾਂ ਦਾ ਅਪਮਾਨ ਜਿਹੜਾ ਜੀ ਉਹ ਕਰਦਾ ਹੈ ਗੀਤ। ਹਨੀ ਸਿੰਘ ਨੇ ਇਹਦੇ ਵਿੱਚ ਮੈਂ ਹੂੰ ਵੋਮੇਨਾਈਜ਼ਰ ਵਰਗੇ ਜਿਹੜੇ ਸ਼ਬਦ ਨੇ ਉਹ ਇਸਤੇਮਾਲ ਕੀਤੇ ਨੇ। ਇਹਦੀ ਸ਼ਿਕਾਇਤ ਜਿਹੜੀ ਆ ਜੀ ਵੂਮੈਨ ਕਮਿਸ਼ਨ ਦੇ ਕੋਲੇ ਗਈ ਸੀ ਪਿਛਲੇ ਦਿਨੀ ਔਰ ਉੱਥੋਂ ਫਿਰ ਜਿਹੜਾ ਵੂਮੈਨ ਕਮਿਸ਼ਨ ਆ ਉਹਨੇ ਡਾਇਰੈਕਟ ਪੰਜਾਬ ਦੇ ਜਿਹੜੇ DGP ਨੇ ਉਹਨਾਂ ਤੱਕ ਅਪਰੋਚ ਕੀਤੀ ਔਰ DGP ਨੇ ਅੱਗੋਂ ਹੁਣ ਜਿਹੜੀ ਆ ਮੋਹਾਲੀ ਦੇ SSP ਨੂੰ ਮਾਰਕ ਕਰ ਦਿੱਤੀ ਆ ਔਰ ਇਹ ਆਖਿਆ ਕਿ ਇਹਦੀ ਜਾਂਚ ਕਰਕੇ ਜੇ ਬਣਦੀ ਕਾਰਵਾਈ ਇਹਦੇ ਉੱਤੇ ਕੀਤੀ ਜਾਵੇ। ਹਨੀ ਸਿੰਘ ਜਿਹੜਾ ਕਿ ਹਮੇਸ਼ਾ ਆਪਣੇ ਗੀਤਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਚਰਚਿਤ ਰਿਹਾ ਕਿ ਉਹ ਦੋ ਭਾਸ਼ੀਏ ਤੇ ਇਸੇ ਤਰ੍ਹਾਂ ਦੇ ਜਿਹੜੇ ਜਿਹਦੇ ਵਿੱਚ ਕਿਤੇ ਨਸ਼ਿਆਂ ਦਾ ਜ਼ਿਕਰ, ਕਿਤੇ ਡਰੱਗ ਦਾ ਜ਼ਿਕਰ, ਕਿਤੇ ਔਰਤਾਂ ਦਾ ਜ਼ਿਕਰ ਦੀ ਉਹਦੇ ਕਰਕੇ ਚਰਚਾ ਦੇ ਵਿੱਚ ਜਿਹੜਾ ਦੀ ਹੋ ਰਿਹਾ ਤੇ ਉਹਦੀਆਂ ਮੁਸ਼ਕਲਾਂ ਆਉਂਦੇ ਦਿਨਾਂ ਦੇ ਦੌਰਾਨ ਵੱਧ ਸਕਦੀਆਂ ਨੇ ਜੇ SPD ਦੀ ਜਿਹੜੀ ਏਅਰਪੋਰਟ ਉਹਦੇ ਵਿਰੋਧ ਦੇ ਵਿੱਚ ਆਈ, ਕਿਉਂਕਿ ਇਹ ਜਿਹੜਾ ਮਾਮਲਾ ਵੂਮੈਨ ਕਮਿਸ਼ਨ ਆਫ ਇੰਡੀਆ ਦੀ ਸਾਈਡ ਤੋਂ ਆਇਆ। ਇਸ ਕਰਕੇ ਪੁਲਿਸ ਨੂੰ ਇਸ ਮਾਮਲੇ ਨੂੰ ਸੌਖਿਆਂ ਇਗਨੋਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕੂਗਾ ਕਿਉਂਕਿ ਜਵਾਬਦੇਹੀ ਜਿਹੜੀ ਆ ਉਹ ਵੂਮੈਨ ਕਮਿਸ਼ਨ ਨੇ DGP ਤੋਂ ਪੁੱਛੀ ਹੈ ਤੇ DGP ਨੇ ਅੱਗੇ ਜਿਹੜੀ ਆ ਜੀ ਇਹ ਸ਼ਿਕਾਇਤ ਮਾਰਕ ਕਰਕੇ ਮੋਹਾਲੀ ਦੀ ਪੁਲਿਸ ਨੂੰ ਜਿਹੜੀ ਆ ਉਹ ਭੇਜ ਦਿੱਤੀ ਆ। ਕੇਂਦਰ ਦੀ ਸਰਕਾਰ ਨੇ ਕਰਜ਼ੇ ਦੇ ਵਿੱਚ ਡੁੱਬੀ ਸਰਕਾਰੀ ਏਅਰਲਾਈਨ 에ਅਰ ਇੰਡੀਆ ਨੂੰ ਵੇਚਣ ਦੇ ਵਾਸਤੇ ਨਵੇਂ ਸਿਰਿਓਂ ਵਿਚਾਰ ਜਿਹੜਾ ਉਹ ਸ਼ੁਰੂ ਕਰ ਦਿੱਤਾ। ਨਵੀਂ ਯੋਜਨਾ ਦੇ ਤਹਿਤ ਸਰਕਾਰ 에ਅਰ ਇੰਡੀਆ ਦੀ 100% ਹਿੱਸੇਦਾਰੀ ਵੇਚ ਸਕਦੀ ਆ। ਹਾਲਾਂਕਿ ਮੰਤਰੀਆਂ ਦੇ ਗਰੁੱਪ ਨੇ ਇਹ ਜਿਹੜਾ ਦੀ ਉਹ ਫੈਸਲਾ ਲੈਣਾ। ਜਿਹੜੇ ਨਿਵੇਸ਼ ਤੇ ਜਨਤਕ ਸੰਪੱਤੀ ਪ੍ਰਬੰਧਨ ਦੇ ਸੈਕਟਰੀ ਨੇ ਅਤਾਨੂ ਚੱਕਰਵਰਤੀ, ਉਹ ਇਹ ਕਹਿੰਦਾ ਹੈ ਕਿ ਸਰਕਾਰ ਦੀ ਸੋਚ ਹੈ ਕਿ ਜੇ ਇਨਵੈਸਟਰ ਕੰਪਨੀ ਦੀ ਪੂਰੀ ਹਿੱਸੇਦਾਰੀ ਖਰੀਦਣਾ ਚਾਹੁੰਦਾ ਹੈ ਤਾਂ ਠੀਕ ਹੈ। ਉਹਨੇ ਕਿਹਾ ਕਿ ਮੈਂ ਇਹਦੇ ਬਾਰੇ ਉਦੋਂ ਦੱਸੂਗਾ ਜਦੋਂ ਇਹਦੇ ਬਾਰੇ ਫੈਸਲਾ ਲੈ ਲਿਆ ਜਾਊਗਾ। ਉਹਨੇ ਕਿਹਾ ਕਿ ਪਰਸਨਲ ਤੌਰ ਦੇ ਉੱਤੇ ਇਹਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਅੜਿੱਕਾ ਨਹੀਂ ਦਿਸਦਾ। ਸਰਕਾਰੀ ਇੰਡੀਅਨ ਏਅਰਲਾਈਨ ਜਿਹੜੀ 에ਅਰ ਇੰਡੀਆ ਹੈ ਇਹਨੂੰ ਪਿਛਲੇ ਸਾਲ ਵੇਚਣ ਦੀ ਮੁਹਿੰਮ ਜਿਹੜੀ ਉਹ ਸਫਲ ਨਹੀਂ ਸੀ ਹੋ ਸਕੀ ਤੇ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਇਹਦੇ ਉੱਤੇ ਫੇਰ ਸਰਗਰਮੀ ਜਿਹੜੀ ਹੈ ਜੀ ਉਹ ਸ਼ੁਰੂ ਹੋਈ ਆ। ਨੀਤੀ ਆਯੋਗ ਕਹਿੰਦਾ ਹੈ ਕਿ ਇਹਦੀ ਪੂਰੀ ਦੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਜਾਵੇ ਕਿਉਂਕਿ ਇਹ ਚਿੱਟਾ ਹਾਥੀ ਜਿਹੜਾ ਜੀ ਉਹ ਸਾਬਤ ਹੋ ਰਹੀ ਹੈ। ਸਰਕਾਰ ਨੇ ਇੱਕ ਰਣਨੀਤਿਕ ਜਿਹੜਾ ਇਨਵੈਸਟਰ ਆ ਉਹਨੂੰ 74% ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜਿਹੜਾ ਕਿ ਇਸ ਦੇ ਨਾ ਵਿਕਣ ਦਾ ਵੱਡਾ ਕਾਰਨ ਦੱਸੀ ਗਈ ਸੀ। ਜਿਹੜਾ ਇਨਵੈਸਟਰ ਸੀਗਾ ਉਹ ਇਹ ਕਹਿੰਦਾ ਸੀਗਾ ਕਿ ਮੈਨੂੰ ਪੂਰੇ ਦਾ ਪੂਰਾ ਜਿਹੜਾ ਦੀ ਇਹ ਚਾਹੀਦੀ ਆ 에ਅਰ ਇੰਡੀਆ, ਮੈਂ 74% ਨਹੀਂ ਲੈਣਾ, ਜਾਂ ਤਾਂ ਸਾਰੀ ਦਿਓ ਤੇ ਜਾਂ ਉਹ ਨਹੀਂ ਲੈਂਦਾ ਜੀ। ਜਿਹਦੇ ਕਰਕੇ ਹੁਣ ਸਰਕਾਰ ਨੇ ਇਹ ਸਾਰੀ ਦੀ ਸਾਰੀ 100% ਜਿਹੜੀ ਹੈ ਜੀ ਉਹ ਵੇਚਣ ਦਾ ਫੈਸਲਾ ਲੈ ਲਿਆ। ਸਰਕਾਰ ਇਹਨੂੰ ਜਿਹੜਾ ਜੀ ਚਾਲੂ ਮਾਲੀ ਸਾਲ ਆ ਇਹਦੇ ਵਿੱਚ ਵੇਚ ਦੇਣਾ ਚਾਹੁੰਦੀ ਆ। ਮੰਤਰੀ ਦਾ ਇਹ ਕਹਿਣਾ ਹੈ ਕਿ ਅਸੀਂ ਹੁਣ ਇਸ ਕੰਮ ਨੂੰ ਛੇਤੀ ਤੋਂ ਛੇਤੀ ਸਿਰੇ ਲਾਉਣਾ ਚਾਹੁੰਦੇ ਆ। ਬਹੁਤ ਸਾਰਾ ਕਾਗਜ਼ੀ ਕੰਮ ਜਿਹੜਾ ਜੀ ਉਹ ਕਰ ਲਿਆ ਗਿਆ। ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਜਿਹੜਾ ਜੀ ਉਹ ਸੱਤਿਆਨਾਸ਼ ਕਿਵੇਂ ਹੋਇਆ ਪਿਛਲੇ ਸਮੇਂ ਦੇ ਦੌਰਾਨ ਇਹ ਕਿਸੇ ਤੋਂ ਭੁੱਲਿਆ ਨਹੀਂ। ਉਹੀ ਹਾਲਾਤ ਜਿਹੜਾ ਜੀ 에ਅਰ ਇੰਡੀਆ ਦਾ, ਜਦੋਂ ਬਾਕੀ ਏਅਰਲਾਈਨ ਜਿਹੜੀਆਂ ਨੇ ਉਹ ਬੈਨੀਫਿਟ ਦੇ ਵਿੱਚ ਨੇ ਤੇ ਫਿਰ ਇਹ ਜਿਹੜੀ ਸਰਕਾਰੀ ਏਅਰਲਾਈਨ ਹੈ ਇਹ ਇੰਨੇ ਘਾਟੇ ਦੇ ਵਿੱਚ ਕਿਉਂ ਜਾ ਰਹੀ ਹੈ? ਗਲਤ ਪਾਲਿਸੀਜ਼ ਨੇ, ਸਰਕਾਰੀ ਕੰਮ ਕਰਨ ਦਾ ਤਰੀਕਾ ਜਿਹੜਾ ਜੀ ਸਭ ਨੂੰ ਪਤਾ ਹੈ, ਜਿਹਦੇ ਕਰਕੇ ਇਹ ਇਸ ਵੇਲੇ ਘਾਟੇ ਦੇ ਵਿੱਚ ਜਿਹੜਾ ਜੀ ਵੱਡੇ ਘਾਟੇ ਜਾ ਰਹੀ ਹੈ। ਜੇ 에ਅਰ ਇੰਡੀਆ ਵਿਕਦੀ ਆ 100% ਇਹ ਵੇਚ ਦਿੱਤੀ ਜਾਂਦੀ ਆ ਤੇ ਫਿਰ ਅਗਲਾ ਨੰਬਰ ਜਿਹੜਾ ਜੀ ਉਹ BSNL ਦਾ ਹੋ ਸਕਦਾ, ਜਿਹੜਾ ਕਿ ਇੱਕ ਹੋਰ ਭਾਰਤ ਦੀ ਸਰਕਾਰ ਦਾ ਵੱਡਾ ਅਦਾਰਾ ਹੈ ਤੇ ਇਸ ਵੇਲੇ ਵੱਡੇ ਘਾਟੇ ਦੇ ਵਿੱਚ ਜਿਹੜਾ ਜੀ ਉਹ ਜਾ ਰਿਹਾ। ਸਰਕਾਰ ਆਪਣੇ ਗਲੋਂ ਗਲਾਵਾ ਜਿਹੜਾ ਜੀ ਉਹ ਸਾਰਾ ਕੁਝ ਲਾਹ ਦੇਣਾ ਚਾਹੁੰਦੀ ਹੈ ਤੇ ਪ੍ਰਾਈਵੇਟ ਜਿਹੜਾ ਉਹ ਕਰ ਦੇਣਾ ਚਾਹੁੰਦੀ ਹੈ। ਸੋ 에ਅਰ ਇੰਡੀਆ ਕਿਹੜੀ ਕੰਪਨੀ ਖਰੀਦਦੀ ਆ, ਕੀ ਬਣਦਾ ਜੀ, ਆਉਂਦੇ ਦਿਨਾਂ ਦੇ ਦੌਰਾਨ ਸਭ ਕੁਝ ਸਾਹਮਣੇ ਜਿਹੜਾ ਜੀ ਉਹ ਆ ਜਾਊਗਾ। ਤੇ 에ਅਰ ਇੰਡੀਆ ਦੇ ਜਿਹੜੇ ਕਾਮੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਸੰਘਰਸ਼ ਕੀਤਾ ਜਾ ਸਕਦਾ ਹੈ ਕਿ ਇਹਨੂੰ ਵੇਚਿਆ ਨਾ ਜਿਹੜਾ ਜੀ ਉਹ ਜਾਵੇ ਜੀ। ਅੰਮ੍ਰਿਤਸਰ ਦੀ ਜਿਹੜੀ ਦਿਹਾਤੀ ਪੁਲਿਸ ਹੈ ਉਹਨੇ ਕੋ 532 ਕਿਲੋ
ਹੈਰੋਇਨ ਤਸਕਰੀ ਮਾਮਲੇ ਦੇ ਵਿੱਚ ਜਿਹੜੇ ਸ਼ੱਕੀ ਬੰਦੇ ਸੀਗੇ ਉਹਨਾਂ ਦੇ ਉੱਤੇ ਹੁਣ ਸ਼ਿਕੰਜਾ ਕੱਸਣਾ ਸ਼ੁਰੂ ਜਿਹੜਾ ਜੀ ਉਹ ਕਰ ਦਿੱਤਾ। ਪੁਲਿਸ ਨੇ ਜੰਮੂ ਕਸ਼ਮੀਰ ਦਾ ਇੱਕ ਰਹਿਣ ਵਾਲਾ ਤਾਰਕ ਅਹਿਮਦ ਲੋਨ ਹੈ, ਉਹਦੇ ਕੋਲੋਂ ਲੰਮੀ ਪੁੱਛਗਿੱਛ ਕੀਤੀ ਆ, ਜਿਹਦਾ ਪੁਲਿਸ ਨੇ 4 ਦਿਨਾਂ ਦਾ ਰਿਮਾਂਡ ਜਿਹੜਾ ਜੀ ਉਹ ਲਿਆ ਸੀਗਾ। ਇਸ ਮਾਮਲੇ ਦੇ ਵਿੱਚ ਕਸਟਮ ਵਿਭਾਗ ਨੇ 2 ਬੰਦਿਆਂ ਗੁਰਪਿੰਦਰ ਸਿੰਘ ਅੰਮ੍ਰਿਤਸਰ ਦਾ ਤੇ ਜੰਮੂ ਕਸ਼ਮੀਰ ਵਾਸੀ ਤਾਰਕ ਅਹਿਮਦ ਲੋਨ ਨੂੰ ਕਾਬੂ ਕੀਤਾ ਸੀਗਾ। ਇਸ ਤੋਂ ਬਾਅਦ ਇੱਕ ਟਰੱਕ ਡਰਾਈਵਰ ਜਸਵੀਰ ਸਿੰਘ ਨੂੰ ਵੀ ਫੜਿਆ ਗਿਆ, ਜਿਹਦੇ ਟਰੱਕ ਦੇ ਵਿੱਚ ਹੈਰੋਇਨ ਦੀ ਇਹ ਖੇਪ ਜਿਹੜੀ ਆ ਜੀ ਉਹ ਅੱਗੇ ਭੇਜੀ ਜਾਣੀ ਸੀਗੀ। ਜਿਹੜੀ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਹੈ ਉਹਦੇ ਵੱਲੋਂ ਤਾਰਕ ਅਹਿਮਦ ਲੋਨ ਤੋਂ ਕੀਤੀ ਪੁੱਛਗਿੱਛ ਦੇ ਵਿੱਚ ਚਾਰਟਰਡ ਅਕਾਊਂਟੈਂਟ ਦਾ ਨਾਂ ਵੀ ਸਾਹਮਣੇ ਆਇਆ, ਪਰ ਪੁਲਿਸ ਅਜੇ ਇਸ ਵਿਅਕਤੀ ਦੇ ਰੋਲ ਦੇ ਬਾਰੇ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਉਹਦਾ ਇਹਦੇ ਵਿੱਚ ਰੋਲ ਕੀ ਸੀਗਾ। ਇਹ ਵੀ ਜਿਹੜਾ ਜੀ ਪਤਾ ਲੱਗ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਟਰੱਕ ਡਰਾਈਵਰ ਜਸਵੀਰ ਸਿੰਘ ਆ ਉਹਦੇ ਕੋਲੋਂ ਪੁੱਛਗਿੱਛ ਕਰਕੇ ਇਸ ਜਾਂਚ ਦਾ ਜਿਹੜਾ ਦਾਇਰਾ ਹੋਰ ਵਧਾਇਆ ਜਾ ਰਿਹਾ ਹੈ ਔਰ ਇਸ ਵੇਲੇ ਇਹ ਵਿਅਕਤੀ ਕਸਟਮ ਵਿਭਾਗ ਦੀ ਹਿਰਾਸਤ ਦੇ ਵਿੱਚ ਹੈ। ਇਹ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੇ ਵਪਾਰੀ ਗੁਰਪਿੰਦਰ ਸਿੰਘ ਦੇ ਰਿਹਾਇਸ਼ੀ ਇਲਾਕੇ ਹੁਸੈਨਪੁਰਾ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਬੰਦਿਆਂ ਨੂੰ ਪੁੱਛਗਿੱਛ ਦੇ ਵਾਸਤੇ ਹਿਰਾਸਤ ਦੇ ਵਿੱਚ ਲਿਆ ਔਰ ਤਾਰਕ ਅਹਿਮਦ ਲੋਨ ਦੇ ਫੋਨ ਕਾਲ ਜਿਹੜੇ ਨੇ ਉਹਨਾਂ ਦੀ ਡਿਟੇਲ ਨੂੰ ਵੀ ਖੰਗਾਲਿਆ ਜਾ ਰਿਹਾ। ਲੋਨ ਨਾਲ ਸੰਪਰਕ ਕਰਨ ਵਾਲਿਆਂ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹੀ ਹੈਰੋਇਨ ਹੈ ਜਿਹੜੀ ਪਿਛਲੇ ਦਿਨੀ ਲੂਣ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਇੱਥੇ ਭਾਰਤ ਆਈ ਸੀਗੀ ਪਾਕਿਸਤਾਨ ਵਾਲੀ ਸਾਈਡ ਤੋਂ। ਇਹਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਜਿਹੜੇ ਆ ਜੀ ਉਹ ਚੱਲੀ ਜਾਂਦੇ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਰਿਮਾਂਡ ਹਾਸਲ ਨਹੀਂ ਕੀਤਾ, ਜਿਹੜਾ ਬੰਦਾ ਫੜਿਆ ਉਹਨੂੰ ਸਿੱਧਾ ਡਾਇਰੈਕਟ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ, ਜਿਹਨੇ ਕਈ ਕਿਸਮ ਦੀ ਸ਼ੱਕ ਜਿਹੜੀ ਆ ਜੀ ਉਹ ਖੜੀ ਕੀਤੀ ਆ, ਜਿਹਦੇ ਕਰਕੇ ਹੁਣ ਅੱਗੋਂ ਜਿਹੜਾ ਜੀ ਉਹ ਦੇਖਣ ਵਾਲਾ ਹੋਊਗਾ ਕਿ ਕਿਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਹੈ ਜੀ ਉਹ ਜਾਂਦੀ ਆ। ਕਰਨਾਟਕ ਦੀ ਕਾਂਗਰਸ ਤੇ JDS ਗੱਠਜੋੜ ਸਰਕਾਰ ਜਿਹੜੀ ਆ ਜੀ ਉਹਦੇ ਉੱਤੇ ਇਸ ਵੇਲੇ ਖਤਰੇ ਦੇ ਬੱਦਲ ਜਿਹੜੇ ਆ ਜੀ ਉਹ ਮੰਡਰਾ ਰਹੇ ਆ। 12 ਵਿਧਾਇਕਾਂ ਦੇ ਅਸਤੀਫਾ ਦੇਣ ਤੋਂ ਬਾਅਦ ਸੰਕਟ ਖੜਾ ਹੋ ਗਿਆ। ਮੁੱਖ ਮੰਤਰੀ ਕੁਮਾਰ ਸਵਾਮੀ ਆਪਣੀ ਅਮਰੀਕਾ ਯਾਤਰਾ ਵਿੱਚ ਹੀ ਖਤਮ ਕਰਕੇ ਦੇਸ਼ ਵਾਪਸ ਜਿਹੜਾ ਜੀ ਉਹ ਚਲੇ ਗਿਆ। ਕਰਨਾਟਕਾ ਦੇ ਵਿੱਚ ਜਿਹੜਾ ਸਿਆਸੀ ਸੰਕਟ ਚੱਲ ਰਿਹਾ ਉਹਦੇ ਵਿੱਚ ਕੁਮਾਰ ਸਵਾਮੀ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗ ਜਿਹੜਾ ਜੀ ਕਰਨਗੇ। ਕਾਂਗਰਸ ਦੇ ਜਿਹੜਾ ਭਰੋਸੇਮੰਦ ਤੇ ਸੰਕਟ ਮੋਚਕ ਰਹੇ ਕਹੇ ਜਾਣ ਵਾਲੇ DK ਸ਼ਿਵ ਕੁਮਾਰ ਨੇ ਜਿਹੜੇ JDU ਦੇ ਪ੍ਰਮੁੱਖ HD ਦੇਵਗੌੜਾ ਦੇ ਨਾਲ ਉਹਨਾਂ ਦੇ ਘਰੇ ਜਾ ਕੇ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਕਾਂਗਰਸ ਨੇ ਆਪਣੇ ਸਾਰੇ ਜਿਹੜੇ ਵਿਧਾਇਕ ਨੇ MLAs ਨੇ ਉਹਨਾਂ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਇੱਕ ਸਰਕੂਲਰ ਜਾਰੀ ਕੀਤਾ। ਸਿਧਾਰਮਈਆ ਨੇ 9 ਜੁਲਾਈ ਨੂੰ ਮੀਟਿੰਗ ਬੁਲਾਈ ਹੈ। ਕਰਨਾਟਕ ਕਾਂਗਰਸ ਦੇ ਇੰਚਾਰਜ KC ਵੇਣੂਗੋਪਾਲ ਤੇ ਕਰਨਾਟਕ ਕਾਂਗਰਸ ਪ੍ਰਮੁੱਖ ਦਿਨੇਸ਼ ਗੁੰਡਾਰਾਓ ਵੀ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਰਹਿਣਗੇ। ਇਹਦੇ ਵਿੱਚ ਕਾਂਗਰਸ ਵਰਕਰਾਂ ਨੇ ਸ਼ਹਿਰ ਦੇ ਵਿੱਚ ਪਾਰਟੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਤੇ ਕਾਂਗਰਸ ਵਿਧਾਇਕਾਂ ਨੂੰ ਆਪਣੇ ਅਸਤੀਫੇ ਵਾਪਸ ਲੈਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਆ। ਇਹਦੋਂ ਪਹਿਲਾਂ ਜਿਹੜਾ ਇੱਕ ਵੱਡਾ ਘਟਨਾਕ੍ਰਮ ਜਿਹੜਾ ਜੀ ਹੋਇਆ ਜਿਹਦੇ ਕਰਕੇ ਉੱਥੋਂ ਦੇ ਮੁੱਖ ਮੰਤਰੀ ਨੂੰ ਵਾਪਸ ਜਿਹੜਾ ਜੀ ਉਹ ਕਰਨਾਟਕ ਮੁੜਨਾ ਪੈ ਗਿਆ। ਆਪਣੀ ਜਿਹੜੀ ਅਮਰੀਕਾ ਦੀ ਫੇਰੀ ਸੀਗੀ ਉਹਨੂੰ ਵਿਚਾਲੇ ਛੱਡ ਕੇ, ਕਿਉਂਕਿ ਜਿਹੜੇ ਵਿਧਾਇਕ ਸੀਗੇ ਜੀ ਉਹਨਾਂ ਨੇ ਅਸਤੀਫਾ 12 ਦੇ ਕਰੀਬ ਜਿਹੜਾ ਜੀ ਉਹ ਦੇ ਦਿੱਤਾ ਸੀਗਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਜਹਾਜ਼ ਇਹਨਾਂ ਨੂੰ ਲੈ ਕੇ ਬੰਬੇ ਜਿਹੜਾ ਜੀ ਉਹ ਚਲੇ ਗਿਆ ਉਹ BJP ਦੇ ਆਗੂ ਦਾ ਜਹਾਜ਼ ਕਿਹਾ ਜਾ ਰਿਹਾ, ਜਿੱਥੋਂ ਇਹ ਜਿਹੜੀਆਂ ਦੀ ਵੱਡੀ ਪੱਧਰ ਦੇ ਉੱਤੇ ਕਨਸੂਆਂ ਤੇ ਖਬਰਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਕਿ BJP ਦੇ ਵੱਲੋਂ ਕਰਨਾਟਕਾ ਦੇ ਵਿੱਚ ਸਰਕਾਰ ਬਣਾਉਣ ਦੇ ਵਾਸਤੇ ਫੰਨ ਜਿਹੜੀ ਹੈ ਜੀ ਉਹ ਲਾ ਲਈ ਗਈ ਆ। ਤੁਹਾਨੂੰ ਯਾਦ ਹੋਣਾ ਜਦੋਂ ਇੱਥੇ ਕਰਨਾਟਕਾ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਤੇ ਬਹੁਤ ਥੋੜੇ ਜਿਹੇ ਫਰਕ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇੱਥੇ ਹਾਰੀ ਸੀ। ਜਿਹੜੇ ਸਿਆਸਤ ਦੀ ਨੇੜਿਓਂ ਨਬਜ਼ ਟੋਹਣ ਵਾਲੇ ਨੇ ਉਹ ਵੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਹੁਣ ਜਿਹੜੀ ਹੈ ਜੀ ਬਾਕੀ ਥਾਵਾਂ ਦੇ ਉੱਤੇ ਜਿੱਥੇ ਉਹ ਥੋੜੇ ਥੋੜੇ ਫਰਕ ਦੇ ਨਾਲ ਹਾਰੀ ਆ, ਉਹ ਚਾਹੇ ਮੱਧ ਪ੍ਰਦੇਸ਼ ਹੈ ਚਾਹੇ ਰਾਜਸਥਾਨ ਹੈ, ਕਰਨਾਟਕਾ ਨੂੰ ਨਿਬੇੜਨ ਤੋਂ ਬਾਅਦ ਇੱਧਰ ਵੀ ਅੱਗੇ ਜਿਹੜਾ ਜੀ ਉਹ ਵੱਧ ਸਕਦੀ ਆ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਜਿਹੜੀ ਹੈ ਜੀ ਉਹ ਹੋ ਸਕਦੀ ਆ। ਕਰੋੜਾਂ ਰੁਪਈਏ ਦੇ ਵਿੱਚ ਇੱਕ ਵਿਧਾਇਕ ਜਿਹੜਾ ਜੀ ਉਹ ਵਿਕਣ ਦੀ ਗੱਲ ਚੱਲ ਰਹੀ ਆ। ਤੇ ਜਾਂਦੇ ਜਾਂਦੇ ਜਿਹੜਾ ਇੱਕ ਡਿਸਟਰਬ ਜਿਹੜਾ ਜੀ ਉਹ ਕੰਟਰੀ ਜਿੱਥੇ ਕੁਛ ਨਾ ਕੁਛ ਜਿਹੜੀ ਹੈ ਜੀ ਉਹ ਖਬਰ ਆਉਂਦੀ ਰਹਿੰਦੀ ਆ ਅਫਗਾਨਿਸਤਾਨ ਦੀ, ਉੱਥੇ ਗਜਨੀ ਸ਼ਹਿਰ ਦੇ ਵਿੱਚ
ਅਫਗਾਨਿਸਤਾਨ ਖੁਫੀਆ ਸੇਵਾ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਇੱਕ ਵੱਡਾ ਬੰਬ ਧਮਾਕਾ ਹੋਣ ਦੀ ਖਬਰ ਜਿਹੜੀ ਹੈ ਜੀ ਉਹ ਆ ਰਹੀ ਹੈ। ਇਹਦੇ ਵਿੱਚ 8 ਸਿਕਿਉਰਿਟੀ ਫੋਰਸਿਸ ਵਾਲੇ ਤੇ 6 ਆਮ ਨਾਗਰਿਕਾਂ ਦੀ ਮੌਤ ਜਿਹੜੀ ਜੀ ਉਹ ਹੋਣ ਦੀ ਖਬਰ ਹੈ। ਧਮਾਕਾ ਐਡਾ ਸ਼ਕਤੀਸ਼ਾਲੀ ਸੀਗਾ ਕਿ 200 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਜਿਹੜੀ ਆ ਉਹ ਆ ਰਹੀ ਹੈ। ਜ਼ਖਮੀਆਂ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਕਿ ਨੇੜਲੇ ਸਕੂਲ ਦੇ ਵਿੱਚ ਪੜ੍ਹਨ ਆਏ ਸੀ। ਇਹਨਾਂ ਦੀ ਗਿਣਤੀ ਕੁਝ 60 ਦੇ ਕਰੀਬ ਦੱਸੀ ਜਾ ਰਹੀ ਹੈ। ਜਿਹੜਾ ਬੁਲਾਰਾ ਹੈ ਉਹਨੇ ਇਹ ਗੱਲ ਆਖੀ ਹੈ ਕਿ ਇੱਥੋਂ ਮੁਤਾਬਕ ਜਿਹੜਾ ਐਤਵਾਰ ਨੂੰ ਇਹ ਸੁਸਾਈਡ ਬੰਬ ਸੀਗਾ ਜੀ, ਜਿਨ੍ਹਾਂ ਦਾ ਨਿਸ਼ਾਨਾ ਗਜਨੀ ਦੇ ਵਿੱਚ ਸਥਿਤ ਖੁਫੀਆ ਇਕਾਈ ਦਾ ਇੱਕ ਜਿਹੜਾ ਜੀ ਉਹ ਦਫ਼ਤਰ ਸੀਗਾ। ਇਹ ਵੀ ਜਿਹੜਾ ਦੀ ਕਈ ਦੱਸਿਆ ਗਿਆ ਕਿ ਅਫਗਾਨਿਸਤਾਨ ਦੇ ਸਥਾਨਕ ਸਮੇਂ ਕੁ 2:30 ਵਜੇ ਦੇ ਕਰੀਬ ਇੱਕ ਕਾਰ ਬੰਬ ਦੇ ਨਾਲ ਅਫਗਾਨਿਸਤਾਨ ਦੀ ਖੁਫੀਆ ਸੇਵਾ ਦੇ ਮੁੱਖ ਦਫ਼ਤਰ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾਇਆ ਗਿਆ ਔਰ ਇਹਦੇ ਨਾਲ ਇਹ ਇਮਾਰਤ ਨੂੰ ਵੱਡਾ ਨੁਕਸਾਨ ਜਿਹੜਾ ਸੀ ਉਹ ਪਹੁੰਚਿਆ। ਅਜੇ ਬਾਕੀ ਹੋਰ ਜਿਹੜੀ ਦੀ ਉਹ ਡਿਟੇਲ ਆਉਣੀ ਬਾਕੀ ਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕੁਝ ਸਖਤ ਜ਼ਖਮੀ ਹਾਲਾਤ ਦੇ ਵਿੱਚ ਇੱਥੇ ਪਏ ਨੇ ਹਸਪੀਟਲ ਦੇ ਵਿੱਚ, ਉਹਨਾਂ ਦੇ ਵਿੱਚੋਂ ਜਿਹੜੀ ਮਰਨ ਵਾਲਿਆਂ ਦੀ ਗਿਣਤੀ ਹੈ ਜੀ ਉਹ ਵੱਧ ਵੀ ਜਿਹੜੀ ਹੋ ਸਕਦੀ ਹੈ। ਸੋ ਇਹ ਸਨ ਜੀ ਅੱਜ ਦੀਆਂ ਕੁਝ ਆਲੇ ਦੁਆਲੇ ਦੇ ਉੱਤੇ ਗੱਲਾਂ ਬਾਤਾਂ। ਸੋ ਤੁਹਾਡੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਫਿਰ ਦੁਬਾਰਾ ਹੋਊਗੀ ਔਰ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਤੁਹਾਡੇ ਨੇੜਲੇ ਸ਼ਹਿਰ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀ ਉਹ ਮੁਲਾਕਾਤ ਹੋਊਗੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ। ਸੋ ਅਸੀਂ ਇੱਦਾਂ ਹੀ ਇਜਾਜ਼ਤ ਲੈਂਦੇ ਹਾਂ। ਸੋ ਸੁਣਦੇ ਰਹੋ ਪੰਜਾਬੀ ਰੇਡੀਓ USA।